ਜਿੱਦਾਂ ਪਾਰਟਿਕੂਲਰ ਸੋਸ਼ਲ ਗਰੁੱਪ ਆ, ਕਿਸੇ ਦਾ ਪੋਲੀਟੀਕਲ ਹੁੰਦਾ, ਕਿਸੇ ਦਾ ਸੋਸ਼ਲ ਹੁੰਦਾ, ਵੱਖ-ਵੱਖ ਆਧਾਰ ਦੇ ਉੱਤੇ ਅਸਾਈਲਮ ਹੁੰਦੇ। ਜੇ ਤੁਸੀਂ ਇੱਕ ਵਾਰੀ ਉਹ ਥੋੜਾ ਸਾਨੂੰ ਆਪਣੇ ਜਿਹੜੇ ਸੁਣਨ ਵਾਲੇ ਆ, ਦੇਖਣ ਵਾਲੇ, ਉਹਨਾਂ ਨੂੰ ਥੋੜਾ ਉਹ ਐਕਸਪਲੇਨ ਕਰੋ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਇਦਾਂ ਕਿ ਜਿੱਦਾਂ ਪਹਿਲਾਂ ਸੀਗਾ ਕਿ ਫੋਰ ਐਗਜ਼ਾਮਪਲ ਸਿੱਖ ਕਿਤੇ ਹੋਰ ਕਿਸੇ ਸਟੇਟ 'ਚ ਕਿਉਂ ਨਹੀਂ ਜਾ ਸਕਦੇ ਹਨਾ, ਤਾਂ ਉੱਥੇ ਤਾਂ ਹੋਰ ਬਹੁਤ ਸਿੱਖ ਰਹਿੰਦੇ ਆ। ਉਹ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਮੰਨਦਾ ਕਿਉਂਕਿ ਭਾਵੇਂ 2% ਹੀ ਆਬਾਦੀ ਆ, ਪਰ ਫਿਰ ਵੀ ਕਾਫੀ ਜਿਹੜੇ ਲੋਕ ਜਨਸੰਖਿਆ 'ਚ ਆਉਂਦੇ ਆ। ਠੀਕ ਹੈ। ਤੇ ਉਹਦਾ ਆਪਣਾ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਚੱਲਿਆ ਸੀਗਾ, ਉਹਦੇ ਵਿੱਚ ਆਪਾਂ ਇੱਕ ਕੇਸ ਦੇ ਵਿੱਚ ਸੀਗਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਸੀਗੀ ਕਿ ਪਾਰਟਿਕੂਲਰ ਸੋਸ਼ਲ ਗਰੁੱਪ 'ਚ ਆਉਂਦਾ ਬੰਦਾ, ਉਹਨੇ ਪਾਰਟੀਬਾਜ਼ੀ ਨਹੀਂ ਕਈ ਵਾਰੀ ਕਿਸੇ ਨੇ ਕੀਤੀ ਸੀ, ਕੋਈ ਪਾਰਟੀ ਨਹੀਂ ਜੁਆਇਨ ਕੀਤੀ, ਕੁਛ ਨਹੀਂ ਕੀਤਾ, ਸਿਰਫ ਤੇ ਸਿਰਫ ਉਹਨੇ ਜਿਹੜੇ ਅੰਦੋਲਨ ਨੂੰ ਸਪੋਰਟ ਕੀਤਾ ਸੀਗਾ ਬਾਹਰੋਂ ਦੀ, ਇੱਥੋਂ ਰਹਿ ਕੇ ਅਮਰੀਕਾ 'ਚ, ਸਿਰਫ ਇੰਨਾ ਕੇਸ ਸੀਗਾ। ਤੇ ਉਹ ਕੇਸ ਦੇ ਵਿੱਚ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਥੱਲੇ ਆਂਦਾ ਸੀਗਾ। ਤੇ ਉਹਦੇ ਵਿੱਚ ਵੀ ਆਹੀ ਹੋਇਆ ਕਿ ਕਾਫੀ ਜੱਜ ਸਾਹਿਬ ਨੇ ਸਵਾਲ ਪੁੱਛੇ ਕਿ ਕੀ ਕਿੱਦਾਂ, ਕਿਹੜੇ ਹਿਸਾਬ ਨਾਲ ਆਉਂਦਾ, ਕੀ ਪ੍ਰੋਬਲਮ ਆ ਇਹ ਪਾਰਟਿਕੂਲਰ ਸੋਸ਼ਲ ਗਰੁੱਪ, ਇਹ ਕਿੱਦਾਂ ਹੋਇਆ ਨਾ। ਉਹਨੂੰ ਆਹੀ ਕੀ ਘਟਦੇ ਕਿ ਜਦੋਂ ਕਿ ਮੰਨ ਲਓ ਇੰਨੇ ਸਿੱਖ ਉੱਚੋਂ ਦੀ ਕੁਛ ਇੱਕ ਬਾਹਰ ਆ ਗਏ ਹਨਾ, ਸੋ ਇੱਕ ਆਲਰੇਡੀ ਉਹ ਛੋਟੀ ਕਲਾਸ ਬਣ ਗਈ, NRI ਕਹਤਾ ਉਹਨੂੰ, NRI ਨਾਨ ਰੈਜ਼ੀਡੈਂਟ ਇੰਡੀਅਨ। ਨਾਨ ਰੈਜ਼ੀਡੈਂਟ ਇੰਡੀਅਨ ਦੇ ਵਿੱਚ ਵੀ ਤੁਸੀਂ ਕਹਿ ਲਓ ਕਿ ਕਿੰਨੇ ਹਿੰਦੂ ਆ, ਕਿੰਨੇ ਮੁਸਲਿਮ ਆ, ਕਿੰਨੇ ਸਿੱਖ ਆ। ਸੋ ਜਿਹੜੇ ਸਿੱਖ ਬਚੇ ਉਹ ਇੱਕ ਬੜੀ ਛੋਟਾ ਨੰਬਰ ਆ ਗਿਆ। ਸਿੱਖ ਜਿਹੜਾ ਛੋਟਾ ਜਿਹਾ ਬੱਚਾ NRI ਵਾਲਾ, NRIਆਂ ਦੇ ਵਿੱਚ ਅੱਗੇ ਕਿੰਨੇ ਜਣਿਆਂ ਨੇ ਆਪਣਾ ਜਿਹੜਾ ਸੀਗਾ ਫਾਰਮਿੰਗ ਪ੍ਰੋਟੈਸਟ ਨੂੰ ਜਿਹੜਾ ਉਦੋਂ ਸੀਗਾ ਸਪੋਰਟ ਕੀਤਾ, ਕਿਹੜੇ ਤਰੀਕੇ ਨਾਲ ਸਪੋਰਟ ਕੀਤਾ। ਕਿਸੇ ਨੇ ਐਕਟਿਵਲੀ ਕੀਤਾ, ਮੂਹਰੇ ਅੱਗੇ ਕੀਤਾ, ਕੈਮਰੇ ਮੂਹਰੇ ਕੀਤਾ, ਕਿਸੇ ਨੇ ਸੋਸ਼ਲ ਮੀਡੀਆ ਤੇ ਕੀਤਾ, ਮਤਲਬ ਐਕਚੁਅਲ ਦੇ ਵਿੱਚ ਗਤੀਵਿਧੀ ਜਿਹੜੀ ਉਹਦੀ, ਇਹ ਨਹੀਂ ਕਿ ਪੋਸਟਾਂ ਕਿਸੇ ਦੀਆਂ ਸ਼ੇਅਰ ਕੀਤੀਆਂ। ਤੇ ਉਹਨੇ ਜਿਹੜਾ ਸੀਗਾ ਕਿ ਇਹ ਕਲਾਸ ਹੁਣ ਹੋਰ ਨੈਰੋ ਹੋ ਗਈ ਕਿ ਜਿਹੜਾ ਬੰਦੇ ਨੇ ਸਪੋਰਟ ਕੀਤਾ। ਠੀਕ ਹੈ। ਸਪੋਰਟ ਕਰਨਾ ਸੀਗਾ, ਸਰਕਾਰ ਤੁਹਾਡੀ ਨੇ ਕੀ ਬਿਆਨ ਦਿੱਤੇ ਏਦਾਂ ਦੇ ਬੰਦਿਆਂ ਦੇ ਖਿਲਾਫ, ਤੇ ਜਿਹੜੇ NRI ਉਹਨਾਂ ਕਈ ਵਾਰੀ ਵਾਪਸ ਜਾਂਦੇ ਆ, ਉਹਨਾਂ ਨਾਲ ਸਰਕਾਰ ਕੀ ਕਰਦੀ ਹੈ, ਕਿੱਦਾਂ ਕਰਦੀ ਹੈ, ਉਹਨਾਂ ਦੇ ਆਰਟੀਕਲਸ ਵਗੈਰਾ ਜਿਹੜੇ ਸੀਗੇ। ਸੋ ਉਹ ਚੀਜ਼ ਦਾ ਸੀਗਾ ਕਿ ਤਾਂ ਕਰਕੇ ਇਹ ਪਾਰਟਿਕੂਲੈਰਿਟੀ ਦੇ ਨਾਲ ਜਿਹੜਾ ਡਿਫਾਈਨ ਆਪਾਂ ਕਰ ਸਕਦੇ ਹਾਂ ਇਹ ਬੰਦੇ ਦੇ ਕੇਸ ਦੇ ਵਿੱਚ, ਕਿਉਂਕਿ ਇਹਦੀ ਐਕਟੀਵਿਟੀ ਦਾ ਬਹੁਤ ਲੈਵਲ ਸੀਗਾ, ਜੈਨੂਇਨਲੀ ਉਹਦੇ ਕੋਲ ਕਾਫੀ ਸਾਰਾ ਜਿਹੜਾ ਸਮੱਗਰੀ ਸੀਗੀ, ਜਿਹਦੇ ਕਰਕੇ ਕਿ ਉਹ ਹਾਰਮਸ ਵੇ ਦੇ ਵਿੱਚ ਆਪਣਾ ਆਉਂਦਾ ਸੀਗਾ, ਉਹਨੂੰ ਨੁਕਸਾਨ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਆਪਾਂ ਨੂੰ ਸਾਬਤ ਕਰਨਾ ਪੈਂਦਾ, ਕਿਉਂਕਿ ਪੁਰਾਣੇ ਉੱਤੇ ਕੋਈ ਹਮਲੇ ਵੀ ਕੁਛ ਨਹੀਂ ਹੋਏ ਸੀਗੇ, ਸਿਰਫ ਸਪੋਰਟ ਕਰਦਾ ਸੀਗਾ। ਜੋ ਔਖਾ ਕੇਸ ਸੀਗਾ। ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਤੁਹਾਡੇ ਤੇ ਹਮਲੇ ਨਹੀਂ ਹੋਏ ਹੁੰਦੇ, ਕੋਈ ਵੀ ਇਦਾਂ ਦਾ ਕੁਛ ਨਹੀਂ, ਤੁਸੀਂ ਸਿੰਪਲ ਪੋਲੀਟੀਕਲ ਐਕਟਿਵਿਜ਼ਮ ਕਰਦੇ ਆ, ਤਾਂ ਜ਼ਿੰਮੇਵਾਰੀ ਜਿਹੜੀ ਤੁਹਾਡੀ ਬਣਦੀ ਹੈ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਖਤਰਾ ਜਿਹੜਾ ਹੋ ਸਕਦਾ। ਤੇ ਆਬਵੀਅਸਲੀ ਮੁੱਦੇ ਇਹ ਸੀਗੇ ਕਿ ਬਿੱਲ ਤਾਂ ਹੁਣ ਵਾਪਸ ਹੋ ਗਏ, ਫੇਰ ਕੀ ਪ੍ਰੋਬਲਮ ਆ ਤੁਹਾਨੂੰ ਹਨਾ। ਸੋ ਇਦਾਂ ਕਾਫੀ ਜਿਹੜੀ ਟੈਕਨੀਕਲ ਡਿਟੇਲ ਸੀਗੀਆਂ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਇਦਾਂ ਕਿ ਕੋਈ ਇਦਾਂ ਨਹੀਂ ਕਿ ਇਹਨੂੰ ਧਿਆਨ ਚ, ਜਦੋਂ ਕਹਿੰਦਾ ਕੀ ਬੰਦੇ ਨੂੰ ਧਿਆਨ ਚ ਰੱਖਣਾ ਚਾਹੀਦਾ, ਇਹ ਬੰਦਾ ਧਿਆਨ ਦੇ ਵਿੱਚ ਕੁਝ ਨਹੀਂ ਰੱਖ ਸਕਦਾ। ਇਹ ਤਾਂ ਜੋ ਬੰਦੇ ਨਾਲ ਹੋਇਆ, ਜਿਹੜੇ ਹੁਣ ਕਈ ਵਾਰੀ ਦਲਿਤ ਦੇ ਕੇਸ ਆਪਣੇ ਕੋਲ ਬੜੇ ਆਉਂਦੇ ਆ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਆ। ਕਿਉਂ? ਹਜ਼ਾਰਾਂ ਸਾਲਾਂ ਤੋਂ, ਸਦੀਆਂ ਤੋਂ ਸਰਕਾਰ ਉੱਚ ਕਹੂਗੀ ਪ੍ਰੂਵ ਕਰੋ, ਪ੍ਰੂਵ ਕਰ ਸਕਦੇ ਆਰਟੀਕਲ, ਇਹ ਕਿਤੇ ਵੀ ਨਹੀਂ ਜਾ ਸਕਦੇ, ਜਿਹੜੀ ਸਟੇਟ 'ਚ ਮਰਜ਼ੀ ਚਲ ਜਾਓ, ਹਰੇਕ ਸਟੇਟ ਦਾ ਤੁਹਾਨੂੰ 100 50 ਆਰਟੀਕਲ ਲੱਭ ਜਾਣੇ ਕਿ ਦਲਿਤ ਦੇ ਨਾਲ ਕੀ ਹੁੰਦਾ ਉੱਥੇ ਹਨਾ। ਉਹਦੇ ਵਿੱਚ ਉਹਨੂੰ ਕਹਿੰਦੇ ਆ ਇੱਕ ਪੈਟਰਨ ਆਫ ਡਿਸਕ੍ਰਿਮੀਨੇਸ਼ਨ, ਕਿ ਆਲਰੇਡੀ ਸਟੈਬਲਿਸ਼ਡ ਪੈਟਰਨ ਹੈਗਾ, ਤੁਸੀਂ ਉਹਨੂੰ ਪ੍ਰੈਕਟਿਸ ਨੂੰ ਆਲਰੇਡੀ ਪ੍ਰੂਵ ਜਿਹੜੀ ਕਰ ਸਕਦੇ ਆ ਕਿ ਆਹ ਇੱਕ ਵਰਗ ਇਹਦੇ ਲੋਕਾਂ ਨਾਲ ਜਿਹੜਾ ਧੱਕਾ ਕਰਦੇ ਆ, ਜਾਤ ਪਾਤ ਦੇ ਬੇਸ ਤੇ ਧੱਕਾ ਕਰਦੇ ਆ, ਬੈਕਵਰਡ ਕਲਾਸ ਦੇ ਬੇਸ ਤੇ ਜਿਹੜਾ ਧੱਕਾ ਕਰਦੇ ਆ। ਕਾਫੀ ਸਾਰੇ ਆਪਣੇ ਜਿਹੜੇ ਕੇਸ ਵੀ ਆਉਂਦੇ ਆ, ਪਾਰਟੀਬਾਜ਼ੀ ਵਾਲੇ ਵੀ ਜਿਹੜੇ ਕੇਸ, ਉਹਦੇ ਵਿੱਚ ਵੀ ਬੈਕਵਰਡ ਕਲਾਸ ਜਿਹੜੀ ਹੁੰਦੀ ਆ, ਅਦਰ ਬੈਕਵਰਡ ਕਲਾਸ, OBC ਵਗੈਰਾ ਜਿਹੜੇ ਹੁੰਦੇ ਆ। ਹਾਂ, ਕਈ ਵਾਰੀ ਹੋਰ ਵੀ ਮੁੱਦੇ ਜਦੋਂ ਉਹਨਾਂ ਨੂੰ ਤੁਸੀਂ ਗੱਲ ਕਰਨ ਬੈਠੋ, ਕਈ ਚੀਜ਼ਾਂ ਜਿਹੜੀਆਂ ਨਿਕਲ ਆਉਂਦੀਆਂ, ਲੇਡੀਜ਼ ਦੇ ਡੋਮੈਸਟਿਕ ਵਾਇਲੈਂਸ ਦੇ, ਫੀਮੇਲ ਵਾਲੇ ਕੇਸ ਜਿਹੜੇ ਨਿਕਲੇ ਜਾਂਦੇ ਆ। ਕੇਸ ਦੇ ਵਿੱਚ ਇਹ ਸੀਗਾ ਕਿ ਜਿੱਦਾਂ ਹੁਣ ਆਪਾਂ ਆਏ ਆ, ਪੁਰਾਣੇ ਵੀ ਕਈ ਵਾਰੀ ਕੇਸ ਚੱਕੀ ਦੇ, ਪੁਰਾਣੇ ਵਕੀਲਾਂ ਤੋਂ ਵੀ ਸਾਡੇ ਕੋਲ ਜਦੋਂ ਆਉਂਦੇ ਆ, ਇੱਕ ਤੋਂ ਵੱਧ ਕਈ ਵਾਰੀ ਪਹਿਲੂ ਜਿਹੜਾ ਹੋ ਜਾਂਦਾ, ਤੇ ਬੰਦਾ ਕਹਿੰਦਾ ਯਾਰ ਮੈਂ ਸੋਚਦਾ ਕੁਛ ਸੀਗਾ, ਪਾਸ ਮੇਰਾ ਕਿਸੇ ਤੇ ਹੋ ਗਿਆ ਕੇਸ ਤੇ ਜੱਜ ਸਾਹਿਬ ਵੀ ਕਹਿੰਦਾ ਮਲਟੀਪਲ ਗਰਾਊਂਡ ਆ, ਕਿਹੜੇ ਵਾਲੇ ਤੇ ਬੇਸ ਤੇ ਤੁਸੀਂ ਡਿਸੀਜਨ ਤੇ ਪਾਸ ਕਰਾਉਣਾ। ਮੈਂ ਕਿਹਾ ਤੁਸੀਂ ਯਾਰ ਕੋਈ ਕਰ ਦਿਓ, ਕੇਸ ਪਾਸ ਕਰੋ। ਅਗਲੇ ਨੂੰ ਕੇਸ ਪਾਸ ਦਾ ਮਤਲਬ ਆ ਵੀ ਉਹ ਚੀਜ਼ ਜਿਹੜੀ ਉਹ ਹੋਣੀ, ਜਿਹੜੀ ਉਹ ਚਾਹੀਦੀ ਆ। ਸੋ ਦੇਖੋ ਕਾਫੀ ਕੁਛ ਇਸ ਦੇ ਵਿੱਚ ਜਿਹੜਾ ਉਹ ਰਹਿੰਦਾ ਆ।